ਅਗਲੀ ਗੱਲ ਕਰਦੇ ਜੀ H1B ਵੀਜ਼ੇ ਦੇ ਨਾਲ ਹੀ ਸੰਬੰਧਿਤ ਆ। ਇੱਕ US ਦੇ ਜਿਹੜੇ ਜੱਜ ਆ, ਫੈਡਰਲ ਜੱਜ ਆ, ਉਹਨਾਂ ਨੇ ਕਿਹਾ ਵੀ ਜਿਹੜਾ ਟਰੰਪ ਹੁਣਾਂ ਦੇ ਦੁਆਰਾ $1 ਲੱਖ ਫੀਸ ਲਾਈ ਗਈ ਹੈ H1B ਵੀਜ਼ੇ ਦੇ ਉੱਤੇ, ਉਸ ਨੂੰ ਜਿਹੜਾ ਉਹ ਅਨਕੌਂਸਟੀਟਿਊਸ਼ਨਲ, ਅਨਲਾਫੁਲ ਕਹਿ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜਾ ਕਾਂਗਰਸ ਹੀ ਆਥੋਰਾਈਜ਼ ਕਰ ਸਕਦੀ ਆ ਇੱਦਾਂ ਦੀ ਜਿਹੜੀ ਉਹ ਫੀਸ ਨੂੰ। US ਡਿਸਟ੍ਰਿਕਟ ਜੱਜ ਲੀਓ ਸੋਰੋਕਿਨ ਬੋਸਟਨ ਦੇ ਵਿੱਚ ਉਹਨਾਂ ਨੇ ਅੱਜ ਇਹ ਜਿਹੜੀ ਰੂਲਿੰਗ ਆ ਉਹ ਦਿੱਤੀ ਆ। 20 ਡੈਮੋਕ੍ਰੇਟ ਸਟੇਟਸ ਦੇ ਜਿਹੜੇ ਅਟਾਰਨੀ ਜਨਰਲਸ ਆ ਉਹਨਾਂ ਨੇ ਟਰੰਪ ਹੁਣਾਂ ਦੇ ਇਸ ਆਰਡਰ ਨੂੰ ਚੈਲੰਜ ਕੀਤਾ ਸੀਗਾ ਵੀ ਜੇ ਕਿਸੇ ਨੇ ਵੀ H1B ਵੀਜ਼ਾ ਨਵਾਂ ਅਪਲਾਈ ਕਰਨਾ ਆ ਬਾਹਰਲੇ ਮੁਲਕ ਤੋਂ ਤਾਂ ਉਹਨਾਂ ਨੂੰ $1 ਲੱਖ ਜਿਹੜੀ ਫੀਸ ਆ ਉਹ ਦੇਣੀ ਪਵੇਗੀ। ਸੋ ਉਸ ਦੇ ਉਲਟ ਕੇਸ ਜਿਹੜਾ ਉਹ ਲਾਇਆ ਗਿਆ ਸੀਗਾ। ਸੋ ਇਹ ਸਾਰਾ ਕੁਛ ਜਿਹੜਾ ਉਹ ਇਹਨਾਂ ਨੇ ਕਿਹਾ ਆ। ਸੋ ਕਹਿੰਦੇ ਵੀ ਜਿਹੜੇ ਜੱਜ ਸੋਰੋਕਿਨ ਆ ਉਹਨਾਂ ਨੇ ਇਹ ਕਨਕਲੂਡ ਕੀਤਾ ਵੀ ਇਹ ਜਿਹੜੀ ਫੀਸ ਆ ਇਹ ਪੈਨਲਟੀ ਨਹੀਂ ਬਲਕਿ ਟੈਕਸ ਹੈਗਾ ਆ ਜੋ ਰਿਪਬਲਿਕਨ ਪ੍ਰੈਜ਼ੀਡੈਂਟ ਨੇ ਲਾਇਆ ਆ ਇੱਕ ਹਿਸਾਬ ਦੇ ਨਾਲ। ਪਰ ਕਹਿੰਦੇ ਵੀ ਕਿਉਂਕਿ ਕਾਂਗਰਸ ਦੇ ਦੁਆਰਾ ਇਸ ਦੀ ਆਥੋਰਾਈਜ਼ੇਸ਼ਨ ਨਹੀਂ ਹੈਗੀ ਤੇ ਇਹ ਜਿਹੜਾ ਆ ਉਹ ਇਸ਼ੂ ਕਰਨ ਦਾ ਅਧਿਕਾਰ ਉਹਨਾਂ ਦੇ ਕੋਲ ਨਹੀਂ ਹੈਗਾ। ਇੰਪਲੀਮੈਂਟ ਜਿਹੜਾ ਉਹ ਨਹੀਂ ਕਰ ਸਕਦੀ ਸਟੇਟ ਡਿਪਾਰਟਮੈਂਟ ਤੇ USCIS। ਸੋ ਇਹ ਜਿਹੜੇ ਜੱਜ ਆ ਇਹਨਾਂ ਨੂੰ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਅਪੁਆਇੰਟ ਕੀਤਾ ਸੀਗਾ। ਉਹਨਾਂ ਨੇ ਇਸ ਜੱਜ ਨੇ ਸਾਈਟ ਕੀਤਾ US ਸੁਪਰੀਮ ਕੋਰਟ ਦੀ ਫਰਵਰੀ ਦੀ ਜਿਹੜੀ ਰੂਲਿੰਗ, ਜਿਸ ਦੇ ਵਿੱਚ ਉਹਨਾਂ ਨੇ ਟਰੰਪ ਹੁਣਾਂ ਦੇ ਜਿਹੜੇ ਟੈਰਿਫ ਆ ਸੁਪਰੀਮ ਕੋਰਟ ਨੇ ਗੈਰ ਕਾਨੂੰਨੀ ਜਿਹੜੇ ਉਹ ਕਰਾਰ ਦੇ ਦਿੱਤੇ ਸੀਗੇ ਵੀ ਕਹਿੰਦੇ ਵੀ ਇਹ ਕਾਨੂੰਨ ਸਿਰਫ ਨੈਸ਼ਨਲ ਐਮਰਜੈਂਸੀ ਦੇ ਵਿੱਚ ਵਰਤਿਆ ਜਿਹੜਾ ਉਹ ਜਾ ਸਕਦਾ ਆ। ਸੋ $1 ਲੱਖ ਦੀ ਜਿਹੜੀ ਫੀਸ ਆ ਉਸ ਨੂੰ ਅਨਲਾਫੁਲ ਇਸ ਜੱਜ ਦੇ ਦੁਆਰਾ ਕਰਾਰ ਦੇ ਦਿੱਤਾ ਗਿਆ ਆ। ਕਿਸੇ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਇਹ ਜਿਹੜੀ ਫੀਸ ਆ $2,000 ਤੋਂ $5,000 ਦੇ ਦਰਮਿਆਨ ਹੁੰਦੀ ਸੀ ਤੇ ਵਧਾ ਕੇ $1 ਲੱਖ ਕਰ ਦਿੱਤੀ ਗਈ ਸੀ।